27ਵੀਂ ਤਰਮੀਮ ਤੇ ਸਾਹਿਬ ਤੇ ਉਹਦਾ ਪੁੱਛਣਾ ਚਾਹ ਰਹੇ ਹੋ ਕਿ ਇਹਦੇ ਚ ਕੀ ਹੈ, ਕੀ ਸੱਪ ਨਿਕਲਣਾ, ਕੀ ਨਿਕਲੇਗਾ ਤੇ ਇਹਦੀ ਜ਼ਰੂਰਤ ਵੀ ਕਿਉਂ ਹੈ, ਵੀ ਜ਼ਰਾ ਦੱਸੋ ਨਾ ਸਾਨੂੰ। ਹਾਂ ਦੇਖੋ, ਗੱਲ ਹੈਗੀ ਨਾ ਕਿ ਜਿਹੜੀ ਤੁਸੀਂ ਜ਼ਰੂਰਤ ਦੀ ਗੱਲ ਕੀਤੀ ਹੈ, ਜ਼ਰੂਰਤ ਦੀ ਤੇ ਗੱਲ ਸਭ ਤੋਂ ਵੱਡੀ ਇਹ ਹੁੰਦੀ ਹੈ ਕਿ ਹਾਲਾਤ ਹੁੰਦੇ ਨੇ। ਹਰ ਜਿਵੇਂ ਪਹਿਲੇ ਤਰਮੀਮਾਂ ਹੋਈਆਂ ਉਹ ਹਾਲਾਤ ਸਨ, ਉਹਨਾਂ ਹਾਲਾਤ ਵਿੱਚ ਨਿਕਲਣ ਵਾਸਤੇ ਜ਼ਰੂਰੀ ਸੀ ਕਿ ਕਨਸਟੀਟਿਊਸ਼ਨ ਨੂੰ ਅਮੈਂਡ ਕੀਤਾ ਜਾਏ, ਤੇ ਉਹ ਕੀਤਾ ਗਿਆ ਉਹਨੂੰ ਉਹਦੇ ਨਾਲ। ਤੇ ਹੁਣ ਵੀ ਹਾਲਾਤ ਇਸ ਤਰ੍ਹਾਂ ਦੇ ਨੇ ਕਿ ਕੁਝ ਤਰਮੀਮ ਜਿਹੜੀਆਂ ਨੇ ਉਹ ਜ਼ਰੂਰੀ ਸਨ ਔਰ ਕੁਝ ਪੈਂਡਿੰਗ ਸਨ। ਮੈਂ ਤੁਹਾਨੂੰ ਇੱਕ ਗੱਲ ਇਹਦੇ 'ਚ ਦੱਸਣਾ ਚਾਹੁੰਦਾ ਵਾਂ ਕਿ ਸਾਡੇ ਜਿੰਨੇ ਵੀ ਐਨਾਲਿਸਟ ਹਜ਼ਰਾਤ ਨੇ ਜਾਂ ਜਿਹੜੇ ਮੁਖਤਲਿਫ ਸਿਆਸੀ ਬਿਆਨਾਤ, ਸੈਕੰਡ ਟੀਅਰ ਦੇ ਸਿਆਸਤਦਾਨ ਵੀ ਬਿਆਨਾਤ ਦੇ ਰਹੇ ਨੇ, ਤੇ ਉਹ ਅਸਲ ਉਹਦੇ ਤਰਮੀਮ ਦੇ ਮਸਵਦੇ ਦੇ ਅੰਦਰ ਪੂਰੀ ਮੁਕੰਮਲ ਕੀ ਹੈ ਉਹਦੇ ਬਾਰੇ 'ਚ ਉਹਨਾਂ ਨੂੰ ਸ਼ਾਇਦ ਇਲਮ ਨਹੀਂ ਹੈ। ਔਰ ਜਿਹੜੀਆਂ ਚੀਜ਼ਾਂ ਸਾਹਮਣੇ ਵੀ ਨੇ ਉਹ ਵੀ ਅਜੇ ਖਾਕਾ ਹੀ ਹੈ, ਉਹਦਾ ਆਊਟਲਾਈਨ ਉਹ ਹੈ ਨੇ, ਤੇ ਉਹ ਜਿਹੜੀਆਂ ਸਾਨੂੰ ਮੋਟੀਆਂ ਗੱਲਾਂ ਵਿੱਚੋਂ ਨਜ਼ਰ ਆਉਂਦੀਆਂ ਨੇ, ਪਤਾ ਲੱਗਦਾ ਹੈ। ਤੇ ਉਹਦੇ ਤਹਿਤ ਜਿਹੜਾ ਮੇਰੀ ਸਮਝ 'ਚ ਆ ਰਹੀ ਹੈ ਗੱਲ, ਤੇ ਮੇਰਾ ਜਿਹੜਾ ਇਹਦੇ 'ਚ ਤਜ਼ੀਆ ਵੀ ਹੈ ਤੇ ਜਿਹੜੀ ਮੇਰੇ ਕੋਲ ਇਨਫੋਰਮੇਸ਼ਨ ਵੀ ਹੈ, ਉਹ ਇਹ ਵੇ ਕਿ ਇਹਦੇ 'ਚ ਕੁਝ ਤਰਮੀਮਾਂ ਜਿਹੜੀਆਂ ਨੇ ਨਾ, ਉਹ 26ਵੀਂ ਤਰਮੀਮ ਜਦੋਂ ਹੋਈ ਸੀ ਨਾ, ਉਹ ਤੁਹਾਨੂੰ ਯਾਦ ਹੋਏਗਾ ਕਿ ਕੁਝ ਚੀਜ਼ਾਂ ਦੇ ਉੱਤੇ ਪਾਰਟੀਜ਼ ਦੇ ਅੰਦਰ ਕੁਝ ਇਖਤਲਾਫਾਤ ਹੋਏ ਸਨ, ਕੁਝ ਚੀਜ਼ਾਂ ਨੂੰ ਪੈਂਡਿੰਗ ਕਰਤਾ ਗਿਆ ਸੀ ਜਾਂ ਉਸ ਤਰਮੀਮ ਤੋਂ ਬਾਹਰ ਰੱਖ ਲਿਆ ਗਿਆ ਸੀ। ਉਹਨਾਂ ਦੇ ਵਿੱਚੋਂ ਸੀ JUI ਫਜ਼ਲੁਰ ਰਹਿਮਾਨ ਸਾਹਿਬ ਜਿਹੜੇ ਸਨ, ਉਹਨਾਂ ਨੇ ਵੀ ਕੁਝ ਦਬਾਅ ਬਰਕਰਾਰ ਰੱਖਿਆ ਸੀ। ਉਸ ਵੇਲੇ ਉਹਨਾਂ ਦਾ ਵੋਟ ਬੜਾ ਜ਼ਰੂਰੀ ਸੀ ਤਰਮੀਮ ਨੂੰ ਮਨਜ਼ੂਰ ਕਰਾਉਣ ਵਾਸਤੇ, ਤੇ ਕੁਝ ਚੀਜ਼ਾਂ ਜਿਹੜੀਆਂ ਸਨ ਉਹ ਨਹੀਂ ਅਧੂਰੀਆਂ ਰਹਿ ਗਈਆਂ ਸਨ। ਤੇ ਤੁਹਾਨੂੰ ਯਾਦ ਹੋਏਗਾ ਉਦੋਂ ਵੀ ਇਹ ਗੱਲ ਚੱਲੀ ਸੀ ਕਿ ਇਹ ਹੁਣ ਅਗਲੇ 27ਵੀਂ ਤਰਮੀਮ ਆਏਗੀ। PTI ਵਾਲਿਆਂ ਨੇ ਉਦੋਂ ਵੀ ਇਸ ਗੱਲ ਦੇ ਉੱਤੇ ਉਹ ਰੌਲਾ ਪਾਇਆ ਸੀ। ਉਹ ਤਰਮੀਮ ਨੰਬਰ 1 ਦੇ ਸੀ ਕਿ ਜਿਹੜੀ ਕਨਸਟੀਟਿਊਸ਼ਨਲ ਬੈਂਚ ਦੇ ਹਵਾਲੇ ਨਾਲ ਸੀ। ਹੁਣ ਇਸ ਵਕਤ ਉਹ ਫਾਰਮ ਕੀਤਾ ਹੋਇਆ ਕੰਮ ਕਰ ਰਿਹਾ। ਬਿਲਕੁਲ ਹੁਣ ਸੋਚਣ ਵਾਲੀ ਗੱਲ ਹੈ ਕਿ ਅਗਰ ਕਨਸਟੀਟਿਊਸ਼ਨ ਦੇ ਤੌਰ ਤੇ ਬੈਂਚ ਕੰਮ ਕਰ ਰਿਹਾ ਹੈ ਤੇ ਫਿਰ ਇਹਦੇ ਬਾਰੇ 'ਚ ਤਰਮੀਮ ਦੀ ਕਿਉਂ ਲੋੜ ਪੈ ਗਈ? ਵੀ ਤਰਮੀਮ ਕਿਉਂ, ਜਦੋਂ